ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਮੈਂ ਤੁਹਾਡਾ ਮੇਜ਼ਬਾਨ ਅਸਗਰ ਪੰਵਾਰ ਆਪਣੇ YouTube ਚੈਨਲ ਲਹਿੰਦਾ ਪੰਜਾਬ ਵਲੌਗ ਤੇ ਸਾਰਿਆਂ ਨੂੰ ਖੁਸ਼ ਆਮਦੀਦ ਆਖਣਾ। ਅੱਜ ਤੁਸੀਂ ਵੇਖ ਰਹੇ ਹੋਵੋਗੇ ਤੇ ਹੈਰਾਨ ਵੀ ਹੋਵੋਗੇ ਕਿ ਇਹ ਕਿਹੜੀ ਜਗ੍ਹਾ ਤੇ ਖੜੇ ਹੋ ਤੇ ਕਿੱਥੇ ਖੜੇ ਹੋ ਕੇ ਤੁਸੀਂ ਵੀਡੀਓ ਬਣਾ ਰਹੇ ਹੋ। ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਉਹ ਤਾਰੀਖੀ ਮਕਾਮ ਹੈ ਜਿਹਨੂੰ ਲੋਕ ਵੇਖਣ ਵਾਸਤੇ ਦੂਰੋਂ ਦੂਰੋਂ ਆਉਂਦੇ ਨੇ ਔਰ ਇਹ ਇੱਕ ਲੋਕ ਦਾਸਤਾਨ ਹੈ ਹੀਰ ਰਾਂਝਾ। ਇਹ ਜਿਹੜੀ ਜਗ੍ਹਾ ਤੇ ਮੈਂ ਇਸ ਵਕਤ ਖੜਾ ਨਾ, ਇਸ ਜਗ੍ਹਾ ਦੀ ਨਿਸਬਤ ਵੀ ਹੀਰ ਰਾਂਝੇ ਨਾਲ ਹੀ ਮਿਲਦੀ ਹੈ। ਤੁਸੀਂ ਸਮਝ ਗਏ ਹੋਵੋਗੇ ਕਿ ਅੱਜ ਮੈਂ ਰਾਂਝੇ ਵਾਲੀ ਪੁਲੀ ਤੇ, ਰਾਂਝੇ ਵਾਲੇ ਪੱਤਣ ਤੇ, ਹੀਰ ਵਾਲੇ ਪੱਤਣ ਤੇ, ਕਬੂਲੇ ਸ਼ਹਿਰ ਦੇ ਬਿਲਕੁਲ ਨੇੜੇ ਖੜਾ ਤੇ ਸੱਜਣਾ ਤੇ ਦੋਸਤਾਂ ਦੀ ਫਰਮਾਇਸ਼ ਤੇ ਅੱਜ ਦੁਬਾਰਾ ਹਾਜ਼ਰ ਹੈ ਇਸ ਜਗ੍ਹਾ ਤੇ ਔਰ ਦੁਬਾਰਾ ਤੁਹਾਨੂੰ ਅੱਜ ਇਨਸ਼ਾਅੱਲਾ ਇਹਦੀ ਵੀਡੀਓ ਵਿਖਾਵਾਂਗੇ। ਔਰ ਇਹ ਵਾਕਈ ਤਾਰੀਖੀ ਮਕਾਮ ਹੈ, ਬੜਾ ਹੀ ਖੂਬਸੂਰਤ ਮਕਾਮ ਹੈ ਜੰਗਲ ਬਿਆਬਾਨ ਦੇ ਵਿੱਚ। ਤੁਸੀਂ ਵੇਖਦੇ ਪਏ ਹੋ ਕਿ ਆਸੇ ਪਾਸੇ ਫਸਲਾਂ ਸਨ ਜਿਹੜੀਆਂ ਸਾਰੀਆਂ ਕੱਟੀਆਂ ਗਈਆਂ, ਖਤਮ ਹੋ ਗਈਆਂ। ਇਸ ਵਕਤ ਇਹ ਸਾਰੇ ਵਿਹਲੇ ਪਲਾਟ ਪਏ ਨੇ, ਇੱਥੇ ਕਾਸ਼ਤਕਾਰੀ ਕੋਈ ਨਹੀਂ। ਕਾਸ਼ਤਕਾਰੀ ਹੁੰਦੀ ਹੈ ਹੁਣ, ਜਾਂ ਤਿਲ ਜਿਹੜੇ ਨੇ ਤੁਸੀਂ ਵੇਖੋਗੇ, ਇਹ ਤਿਲ ਜਿਹੜੇ ਨੇ ਇਹ ਹੁਣ ਕਟਾਈ ਹੋਈ ਹੈ ਔਰ ਉਹਦੇ ਮੁੱਢੇ ਸੁੱਡੇ ਜਿਹੜੇ ਨੇ ਉਹ ਉਵੇਂ ਹੀ ਖੜੇ ਨੇ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਜਦੋਂ ਮੈਂ ਪਿਛਲੀ ਵੀਡੀਓ ਬਣਾਈ ਸੀ ਨਾ ਰਾਂਝੇ ਵਾਲੀ ਪੁਲੀ ਦੀ, ਤੇ ਕਾਫੀ ਸਾਰੇ ਲੋਕਾਂ ਦੇ ਇਹ ਕਮੈਂਟ ਹੈਗੇ ਸਨ ਕਿ ਇਹ ਕੋਈ ਦਾਸਤਾਨ ਨਹੀਂ, ਇਹ ਐਵੇਂ ਫਰਜ਼ੀਆਂ ਗੱਲਾਂ ਨੇ, ਇਹਦਾ ਇਸ ਪੁਲ ਦਾ ਰਾਂਝੇ ਨਾਲ ਜਾਂ ਇਸ ਪੱਤਣ ਦਾ ਰਾਂਝੇ ਨਾਲ ਹੀਰ ਨਾਲ ਕੋਈ ਤਾਲੁਕ ਨਹੀਂ। ਤੇ ਅੱਜ ਅਸੀਂ ਇਸ ਗੱਲ ਦੇ ਸਬੂਤ ਵਾਸਤੇ ਜਦੋਂ ਦੁਬਾਰਾ ਇੱਥੇ ਵੀਡੀਓ ਆ ਕੇ ਬਣਾਈ ਹੈ ਨਾ, ਤੇ ਇੱਕ ਬਜ਼ੁਰਗ ਸਾਨੂੰ ਮਿਲੇ ਨੇ ਜਿਹੜੇ ਕਿ ਇਸ ਇਲਾਕੇ ਦੇ ਨੇ ਔਰ ਉਹਨਾਂ ਕੋਲ ਜਦੋਂ ਅਸੀਂ ਗੱਲਬਾਤ ਕੀਤੀ ਤੇ ਉਹ ਬੜੀ ਹੀ ਮੁਫੀਦ ਗੱਲਬਾਤ ਹੋਈ। ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਤੁਹਾਨੂੰ ਵੀ ਸੁਣਾਈਏ ਤਾਂ ਕਿ ਇਸ ਚੀਜ਼ ਦਾ ਜਿਹੜਾ ਅੱਗੇ ਵਾਵੈਲਾ ਹੋ ਰਿਹਾ ਵੀ ਇਹ ਰਾਂਝੇ ਨਾਲ ਕੋਈ ਤਾਲੁਕ ਨਹੀਂ, ਪਤਾ ਤਾਂ ਲੱਗੇ ਵੀ ਕਿਸ ਹੱਦ ਤੱਕ ਤਾਲੁਕ ਹੈ। ਆਓ ਬਜ਼ੁਰਗਾਂ ਨਾਲ ਗੱਲ ਕਰ ਰਹੇ ਹਾਂ। अस्सलाम वालेकुम जी। वालेकुम अस्सलाम। मियाँ जी की नाम है ਤੁਹਾਡਾ? मोहम्मद मुनसफ। ਮੁਹੰਮਦ ਮੁਨਸਫ। ਤੁਸੀਂ ਕਿੰਨੇ ਅਰਸੇ ਤੋਂ ਇੱਥੇ ਰਹਿ ਰਹੇ ਹੋ ਜੀ? ਇੱਥੇ ਜੀ ਮੇਰਾ ਕਮ ਸੇ ਕਮ ਨਾ 45 46 ਸਾਲ ਉਮਰ ਮੇਰੀ ਖੁਦ। ਅੱਛਾ ਜੀ, ਜਿਹੜੀ ਇਹ ਸਾਹਮਣੇ ਪੁਲ ਖੜੀ ਹੈ, ਹਾਂਜੀ ਇੱਧਰ ਪੱਤਣ ਹੈ ਨਾਲ ਹੀਰ ਵਾਲਾ, ਹਾਂ ਹੀਰ ਵਾਲਾ ਇਹਦਾ ਪੱਤਣ। ਕੋਈ ਤਾਲੁਕ ਹੈ ਹੀਰ ਨਾਲ? ਹੀ ਐਵੇਂ ਨਾਂ ਰੱਖਿਆ ਹੀਰ ਵਾਲਾ ਪੱਤਣ? ਬਿਲਕੁਲ ਉਹ ਪੱਤਣ ਤਾਂ ਹੀ ਮਸ਼ਹੂਰ ਹੋਇਆ ਕਿ ਅੱਗੇ ਧੋਬੀ ਘਾਟ ਆ, ਦਰਿਆ ਚੱਲਦਾ, ਅੱਛਾ ਜੀ, ਨੀਲੀ ਦਰਿਆ ਇੱਥੇ ਚੱਲਦਾ ਉਸਲ। ਅੱਛਾ ਜੀ। ਤੇ ਇੱਥੇ ਫਿਰ ਪੱਤਣ ਤੇ ਆਏ ਹੀਰ ਪਹੁੰਚ ਆਈ, ਮਗਰ ਖੇੜੇ ਆਏ ਆਏ ਤੇ ਉਹਨਾਂ ਜੰਗਾਲੇ ਫਾਦ ਲਿਆ, ਜੀ ਜੀ, ਵਾਪਸ ਲੈ ਗਏ। ਹਾਂਜੀ। ਵੀ ਇਹ ਕੀ ਹੋਇਆ, ਅੱਗੇ ਰਾਜੇ ਅਦਲੀ ਦਾ ਸ਼ਹਿਰ ਦੇ ਵਿੱਚ ਰਾਜੇ ਅਦਲੀ ਕਬੂਲੇ ਦੇ ਵਿੱਚ ਦਰਬਾਰ, ਹਾਂ ਦਰਬਾਰ ਆ, ਅਦਾਲਤ ਲੱਗਦੀ ਹੈ, ਅਦਾਲਤ ਆਈ। ਹਾਂਜੀ। ਉਹਨੇ ਆਦੇ ਬੇਟੇ ਚਾਲ ਦਿੱਤੇ ਦੀ ਹੱਕ ਦੇ ਵਿੱਚ। ਸਹੀ। ਉਹਨਾਂ ਗੱਲ ਕੀਤੀ, ਖੇੜਿਆਂ ਨੇ ਸੁਣਾਈ ਤੇ ਹਰੀਰ ਤੇ ਰਾਂਝੇ ਨੇ ਸੁਣਾਈ। ਉਸ ਆਖਿਆ ਵੀ ਇਹ ਮੇਰਾ ਫਕੀਰ ਹੈ ਤੇ ਉਹ ਉਸ ਆਖਿਆ ਮੈਂ ਇਹਦੀ ਫਕੀਰ ਨਹੀਂ ਆ, ਸਹੀ, ਮਲੰਗਣੀ ਆ ਯਾਨੀ ਕਿ। ਜੀ ਜੀ। ਉਹਨੇ ਇਹ ਗੱਲ ਕਰ ਲਈ ਕਦ ਤੇ ਉਹਨੇ ਆਖਿਆ ਨਹੀਂ ਇਹ ਮੁੜਕੀ ਸਬੂਤ ਸਾਨੂੰ ਕੋਈ ਗਵਾਹ, ਕੋਈ ਸ਼ਾਇਦ ਕੋਈ ਵਿਖਾ। ਸਹੀ। ਇਹ ਫੈਸਲਾ ਕੀਤਾ ਉਦੋਂ ਤੋਂ ਆ ਮਨਜ਼ੂਰ ਹੈ ਕਿ ਤੂੰ ਕਬੂਲੇ ਕਰ ਰਾਤ ਹਲਦੀ ਨੇ ਦੇ ਦਿੱਤੀ ਨਾ ਖੇੜਿਆਂ ਨੂੰ। ਤੇ ਅੱਗ ਸਰਕਾਰ ਚੱਲੀ ਤੇ ਸਾਰਾ ਗੁੱਟਣ ਦਰਬਾਰ ਸੜਨਾ ਸ਼ੁਰੂ ਹੋ ਗਿਆ। ਕਾਲੇ ਪਾਣੀ ਪੂਣੀ ਸਰਕਾਰ ਨੂੰ ਦੁਹਾਈ ਕਰਤੀ, ਉਹਨੇ ਕੋਲ ਹਟਾਓ ਉਹਨਾਂ ਨੂੰ, ਫਕੀਰ ਨਹੀਂ ਹੁੰਦੀ, ਉਹ ਫਕੀਰ ਨਹੀਂ ਆ ਗਏ ਮਲੰਗ ਉਹ ਕਦੋਂ ਰਲ ਗਏ। ਇਹ ਅਸਲ ਵਕੂਆਤ ਇਹ ਕਬੂਲੇ ਹੀਰ ਆਂਦੇ ਜੀ। ਇਹ ਪੱਤਾਂ ਨੇ ਤਾਂ ਕਿ ਇੱਥੋਂ ਵਾਪਸੀ ਕੀਤੀਆਂ ਨੇ। ਸਹੀ। ਨੀਲੀ ਦਰਿਆ ਦੀ ਮਰ ਤੋਂ ਪਕੜੇ ਇੱਥੇ ਗਏ ਸਨ। ਇੱਥੋਂ ਪਕੜੇ ਗਏ ਸਨ। ਸਹੀ। ਸੱਜਣੋ ਤੇ ਮਿੱਤਰੋ, ਮਨਸਬ ਮੋਲੇ ਦੀ ਤੁਸੀਂ ਗੱਲਬਾਤ ਸੁਣੀ। ਫੈਸਲਾ ਤੁਸੀਂ ਖੁਦ ਕਰਨਾ ਹੈ ਕਿ ਇਹ ਕਹਾਣੀ ਸੱਚੀ ਸੀ ਜਾਂ ਝੂਠੀ ਸੀ, ਜਾਂ ਇਹ ਮਕਾਮ ਜਿਹੜਾ ਹੈ ਇਹ ਰਾਂਝੇ ਨਾਲ ਹੀਰ ਨਾਲ ਤਾਲੁਕ ਰੱਖਦਾ ਸੀ ਜਾਂ ਨਹੀਂ ਰੱਖਦਾ ਸੀ। ਇਹ ਫੈਸਲਾ ਤੁਸੀਂ ਖੁਦ ਕਰਨਾ ਹੈ। ਮੈਂ ਤੁਹਾਨੂੰ ਸੁਜੈਸਟ ਨਹੀਂ ਕਰਾਂਗਾ ਔਰ ਨਾ ਹੀ ਮੈਂ ਇਸ ਦੇ ਬਾਰੇ ਕੋਈ ਰਾਏ ਕਾਇਮ ਕਰਾਂਗਾ। ਮੇਰੇ ਤੇ ਇੱਕ ਇਲਜ਼ਾਮ ਸੀ ਕਿ ਇਹ ਐਵੇਂ ਫਰਜ਼ੀ ਦਾਸਤਾਨ ਹੈ, ਤੁਸੀਂ ਫਿਲਮਾਈ ਹੈ, ਲੇਕਿਨ ਮੇਰੇ ਜ਼ਿਹਨ ਦੇ ਵਿੱਚ ਬਾਰ-ਬਾਰ ਸਵਾਲ ਆ ਰਿਹਾ ਸੀ ਕਿ ਅਗਰ ਫਰਜ਼ੀ ਦਾਸਤਾਨ ਹੈ ਤਾਂ ਇੰਨੀ ਮਸ਼ਹੂਰ ਕਿਵੇਂ ਹੋਈ ਹੈ। ਫਿਰ ਮੈਂ ਇਸ ਵਾਸਤੇ ਦੁਬਾਰਾ ਇਸ ਜਗ੍ਹਾ ਤੇ ਗਿਆ ਔਰ ਪਬਲਿਕ ਦੇ ਕਾਫੀ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ। ਮੇਰੇ ਨਾਲ ਬੈਠ ਲਾ ਕੇ ਹੋਈ ਕਿ ਮੇਰਾ ਮਾਈਕ ਨਾ ਚੱਲ ਸਕਿਆ ਔਰ ਉਹਨਾਂ ਨਾਲ ਗੱਲਬਾਤ ਜਿਹੜੀ ਤੁਹਾਨੂੰ ਮੈਂ ਸੁਣਾ ਨਹੀਂ ਸਕਦਾ। ਤੇ ਇਹ ਇੱਕ ਮਨਸਬ ਮੋਲੇ ਨਾਲ ਜਿਹੜੀ ਮੇਰੀ ਗੱਲ ਹੋਈ ਹੈ ਇਹ ਤੁਹਾਨੂੰ ਮੈਂ ਸੁਣਾਈ ਹੈ। ਦੂਸਰੀ ਚੀਜ਼ ਇਹ ਹੈ ਕਿ ਇਸ ਚੀਜ਼ ਦੇ ਬਾਰੇ ਸਿਰਫ ਅੱਲਾਹ ਪਾਕ ਹੀ ਬਿਹਤਰ ਜਾਣਦੇ ਨੇ ਕਿ ਇਹ ਦਾਸਤਾਨ ਸੱਚੀ ਸੀ ਜਾਂ ਇਹ ਝੂਠੀ ਸੀ। ਸੱਜਣੋ ਤੇ ਮਿੱਤਰੋ, ਬਾਕੀ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਕਰਨਾ ਕਿ ਇਹ ਮਕਾਮ ਰਾਂਝੇ ਨਾਲ ਹੀਰ ਨਾਲ ਤਾਲੁਕ ਰੱਖਦਾ ਹੈ ਜਾਂ ਨਹੀਂ ਰੱਖਦਾ। ਮਿੱਤਰੋ, ਚੰਦ ਦਿਨ ਪਹਿਲੇ ਮੈਂ ਇਸੇ ਪੁਲੀ ਦੀ ਇੱਕ ਵੀਡੀਓ ਬਣਾਈ ਜਿਹੜੀ ਕਿ ਵਾਇਰਲ ਹੋਈ ਔਰ ਇਸ ਦੇ ਵਿੱਚ ਇੱਕ ਦੋਸਤ ਹਕੀਮ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸ਼ੌਕ ਹੈ ਹਿਕਮਤ ਦਾ। ਉਹਨਾਂ ਨੂੰ ਕੋਈ ਬੂਟੀ ਨਜ਼ਰ ਆਈ ਤੇ ਮੈਨੂੰ ਬਾਰ-ਬਾਰ ਫੋਨ ਕਰਕੇ ਕਹਿ ਰਹੇ ਸਨ ਕਿ ਇਹ ਮਕਾਮ ਵੀ ਮੈਨੂੰ ਵਿਖਾਓ ਤੇ ਮੈਂ ਉੱਥੋਂ ਜਾ ਕੇ ਬੂਟੀ ਇਹ ਪਟਣੀ ਹੈ। ਤੇ ਅੱਜ ਉਹਨਾਂ ਨੂੰ ਲੈ ਕੇ ਅਸੀਂ ਇੱਥੇ ਹਾਜ਼ਰ ਹੋਏ ਹਾਂ। ਉਹ ਆਪਣੀ ਬੂਟੀ ਪਟ ਰਹੇ ਤੇ ਅਸੀਂ ਆਪਣੀ ਵੀਡੀਓ ਬਣਾ ਰਹੇ ਹਾਂ ਤੇ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ, ਹਕੀਮ ਸਾਹਿਬ ਨਾਲ, ਕਿੱਥੋਂ ਆਏ ਨੇ, ਕੌਣ ਨੇ, ਤੇ ਸਾਰੀ ਉਹਨਾਂ ਦੀ ਗੱਲਬਾਤ ਸੁਣਾਉਂਦੇ ਕਿ ਉਹ ਬੂਟੀ ਕਿਸ ਕੰਮ ਆਏਗੀ। ਆਓ ਉਹਨਾਂ ਨਾਲ ਗੱਲਬਾਤ ਕਰਨੇ ਆ।
अस्सलाम वालेकुम हकीम साहब की हाल ने ठीक ठाक जनाब, ਤੁਸੀਂ ਸੁਣਾਓ। कोई जड़ी बूटी लभी ਲੱਭ ਗਏ ਜੀ। ये की शै लभी है जी ਇਹ ਪ੍ਰਸ਼ਾਸ਼ਾ ਬੂਟੀ ਹੁੰਦੀ ਜੀ ਇੱਕ। प्रशाशा ਹਾਂਜੀ, अच्छा जी ਉਹ ਮਿਲੀ ਜੀ। ਇਹ ਹਕਮਤ ਦੀ ਜ਼ਬਾਨ ਦੇ ਵਿੱਚ ਇਸ ਬੂਟੀ ਨੂੰ ਜਨਾਬ ਆਖਿਆ ਜਾਂਦਾ ਪ੍ਰਸ਼ਾਸ਼ਾ ਹਾਂਜੀ, ਤੇ ਇਹ ਜ਼ਾਹਿਰ ਬਾਤ ਹੈ ਕਿਸੇ ਕੰਮ ਆਂਦੀ ਹੋਏਗੀ ਹਕੀਮ ਲੋਕ ਤੇ ਜਾਣਦੇ ਨੇ ਸਾਨੂੰ ਤੇ ਇਹਦਾ ਬਾਰੇ ਨਹੀਂ ਪਤਾ ਸਾਡੇ ਵਾਸਤੇ ਤਾਂ ਐਵੇਂ ਗਾਹ ਹੀ ਹੈ ਹਾਂਜੀ। ਤੇ ਚਲੋ ਅੱਲਾਹ ਤਾਲਾ ਇਸ ਦੇ ਵਿੱਚ ਸ਼ਿਫਾ ਰੱਖੀ ਹੋਏਗੀ ਯਕੀਨੀ ਤੌਰ ਤੇ ਤੁਸੀਂ ਕਰੋ ਲੋਕਾਂ ਦੀ ਖਿਦਮਤ ਤੇ ਕਿੱਥੋਂ ਆਏ ਹੋ ਤੁਸੀਂ ਮੈਂ ਚੱਕ ਤੇ ਚ ਜੀ। ਚੱਕ ਟੇਈ ਦੇ ਵਿੱਚੋਂ ਹਾਂਜੀ, ਸਿਰਫ ਇਸ ਬੂਟੀ ਵਾਸਤੇ ਬੂਟੀ ਵਾਸਤੇ। ਹਕਮਤ ਕਰਦੇ ਹੋ ਥੋੜੀ ਬਹੁਤ ਹਾਂਜੀ, ਚਲੋ ਮਾਸ਼ਾਅੱਲਾ ਇਹਦਾ ਮਤਲਬ ਤੁਹਾਨੂੰ ਲੱਭਣੀ ਜ਼ਿਆਦਾ ਦੂਰੋਂ ਨਹੀਂ ਲੱਭਣੀ ਪਈ ਇੱਥੋਂ ਹੀ ਨੇੜੇ ਹੀ ਲੱਭ ਗਈ ਵੀਡੀਓ ਚ ਮੈਂ ਵੇਖੀ ਸੀ ਜੀ, ਅੱਛਾ ਜੀ ਜਿਹੜੀ ਤੁਸੀਂ ਪਹਿਲੇ ਵੀਡੀਓ ਬਣਾਈ। ਪਹਿਲੇ ਵੀਡੀਓ ਬਣਾਈ ਬਿਲਕੁਲ ਉਹਦੇ ਵਿੱਚ ਇਹ ਸ਼ੋਅ ਹੋ ਰਹੀ ਸੀ ਵੀਡੀਓ ਵਿੱਚ ਮੈਂ ਵੇਖੀ ਸੀ, ਸ਼ੋਅ ਹੋਈ ਹੈ ਤੇ ਮੈਂ ਲੈਣ ਵਾਸਤੇ ਆਇਆ। ਅੱਛਾ 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 ਇਹਦਾ ਮਤਲਬ ਵੀਡੀਓ ਆਪਣੀ ਕੋਈ ਨਾ ਕੋਈ ਤਾਂ ਫਾਇਦਾ ਕਰ ਰਹੀ ਹੈ ਨਾ ਹਾਂਜੀ, ਕਰ ਰਹੀ ਹੈ ਜੀ। ਹੈਂ? ਹਾਂਜੀ, ਬੇਸ਼ੱਕ ਸਾਨੂੰ ਹਾਲੇ ਫਾਇਦਾ ਨਹੀਂ ਹੋ ਰਿਹਾ ਲੇਕਿਨ ਲੋਕਾਂ ਨੂੰ ਤਾਂ ਫਾਇਦਾ ਹੋ ਰਿਹਾ ਨਾ ਫਾਇਦਾ ਹੋ ਰਿਹਾ ਜੀ। ਚਲੋ ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ ਜੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ ਉਮੀਦ ਕਰਨਾ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਇਹ ਬੜੀ ਮਾਲੂਮਾਤੀ ਵੀਡੀਓ ਸੀ ਤੇ ਕਾਫੀ ਸਾਰੇ ਅਬਹਾਮ ਵੀ ਦੂਰ ਕਰ ਦਿੱਤੇ ਇਸ ਵੀਡੀਓ ਨੇ ਸੱਜਣੋ ਤੇ ਮਿੱਤਰੋ ਆਖਰ ਦੇ ਵਿੱਚ ਮੈਂ ਰਿਕੁਐਸਟ ਕਰਾਂਗਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਅੱਛਾ ਜਿਹਾ ਕਮੈਂਟ ਕਰੋ ਔਰ ਇਸ ਪੁਲ ਦੇ ਬਾਰੇ ਰਾਂਝੇ ਵਾਲੀ ਪੁਲੀ ਰਾਂਝੇ ਵਾਲੀ ਪੱਤਣ ਜਾਂ ਹੀਰ ਦਾ ਪੱਤਣ ਜੋ ਵੀ ਤੁਹਾਡੇ ਮੁਕਾਮੀ ਜ਼ੁਬਾਨ ਦੇ ਵਿੱਚ ਇਹਨੂੰ ਆਖਿਆ ਜਾਂਦਾ ਹੈ ਇਸ ਦੇ ਬਾਰੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਨਾ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਪਾਕਿਸਤਾਨ ਜ਼ਿੰਦਾਬਾਦ